ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम तमाम दोस्तों ਨੂੰ ਅੱਜ ਦੀ ਬੈਠਕ ਵਿੱਚ ਅਸੀਂ ਖੁਸ਼ਾਮਦੀਦ ਕਹਿੰਦੇ ਹਾਂ। ਸਤ ਬਿਸਮਿਲ੍ਲਾ ਜੀ ਆਇਆਂ ਨੂੰ। ਦੋਸਤੋ ਸਾਡੇ ਚੈਨਲ ਦੀ ਟੀਮ ਇਸ ਵਕਤ ਮੌਜੂਦ ਹੈ ਪਿੰਡ ਨਵਾਂ ਪਿੰਡ ਦੇ ਵਿੱਚ, ਜਿਹੜਾ ਕਿ ਦਰਮਾਨ ਕਸਬਾ ਦੇ ਬਿਲਕੁਲ ਨਜ਼ਦੀਕ ਹੈ। ਔਰ ਸਾਡੀ ਵੀਡੀਓ ਨੂੰ ਅੱਜ ਰੌਣਕ ਬਖਸ਼ਣਗੇ ਚਾਚਾ ਗੁਲਾਮ ਅਹਿਮਦ। ਚਾਚਾ ਗੁਲਾਮ ਅਹਿਮਦ ਜਿਹੜੇ ਨੇ, ਇਹਨਾਂ ਦਾ ਜਿਹੜਾ ਪੁਰਾਣਾ ਪਿੰਡ ਸੀ ਉਹ ਰਿਆਸਤ ਜੰਮੂ ਕਸ਼ਮੀਰ ਦੇ ਵਿੱਚ ਤਹਿਸੀਲ ਸਾਂਬਾ ਜ਼ਿਲ੍ਹਾ ਜੰਮੂ ਦੇ ਵਿੱਚ ਬਈਪੁਰ ਥਲੋੜੀ ਪਿੰਡ ਦਾ ਨਾਂ ਸੀ। ਤੇ ਦੋਸਤੋ ਇਸ ਤੋਂ ਪਹਿਲੇ ਕਿ ਅਸੀਂ ਵੀਡੀਓ ਦਾ ਆਗਾਜ਼ ਕਰੀਏ, ਤੁਹਾਡੀ ਮੁਲਾਕਾਤ ਕਰਾਈਏ ਚਾਚਾ ਗੁਲਾਮ ਅਹਿਮਦ ਦੇ ਨਾਲ, ਅਸੀਂ ਰਿਕੁਐਸਟ ਕਰਾਂਗੇ ਕਿ ਜਿਹੜੇ ਨਵੇਂ ਦੋਸਤ ਸਾਡੇ ਚੈਨਲ ਤੇ ਇਸ ਵਕਤ ਮੌਜੂਦ ਨੇ ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਤੇ ਅਗਰ ਤੁਸੀਂ ਪਹਿਲੇ ਤੋਂ ਸਾਡੇ ਸਬਸਕ੍ਰਾਈਬਰ ਹੋ ਤਾਂ ਅਸੀਂ ਦਿਲ ਤੋਂ ਤੁਹਾਡੇ ਸ਼ੁਕਰਗੁਜ਼ਾਰ ਹਾਂ। ਦੋਸਤੋ ਆਓ ਫਿਰ ਮੁਲਾਕਾਤ ਕਰਨੇ ਆ ਚਾਚਾ ਗੁਲਾਮ ਅਹਿਮਦ ਦੇ ਨਾਲ ਔਰ ਉਹਨਾਂ ਦੀ ਯਾਦ ਨੂੰ ਜ਼ਰਾ ਤਾਜ਼ਾ ਕਰੀਏ। अस्सलाम वालेकुम। वालेकुम अस्सलाम। जो की नाम है अपना? गुलाम अहमद। गुलाम अहमद। ते वाला साहब का की नाम है? फखरदीन। फखरदीन। ते दादे होਰਾਂ ਦਾ नाम याद है? दादे होਰਾਂ ਦਾ नाम याद है उस तरह ही। जी जी। उंज नहीं देखे नहीं। देखे नहीं, उंज नाम याद है। की नाम है जी? आलमदीन। आलमदीन। ते चाचो इस वक्त ਅਸੀਂ ਕਿਹੜੇ ਪਿੰਡ 'ਚ ਬੈਠੇ ਨੇ ਆ? नवे पिंड। ਥੋੜਾ ਲੈਟ ਦਿਓ ਯਾਰ। ਨਵੇਂ ਪਿੰਡ। हाँ। ਇਸ ਨਵੇਂ ਪਿੰਡ ਨੂੰ ਕਿਹੜੀ ਤਹਿਸੀਲ ਲੱਗਦੀ ਜੇ? तहसील जफरवाल। ਜ਼ਫਰਵਾਲ। ਤੇ ਜ਼ਿਲ੍ਹਾ ਨਾਰੋਵਾਲ। जिला नार। ਤੇ ਅੱਛਾ, ਇਸ ਪਿੰਡ ਦੇ ਜਿਹੜੇ ਆਲੇ ਦੁਆਲੇ ਪਿੰਡ ਨੇ ਉਹਨਾਂ ਦੇ ਨਾਮ ਲਵੋ, ਕਿਹੜੇ ਪਿੰਡ ਨੇ? उन्होंने नाम बथेरे ना, उपी है, बड़ी है, ਠੀਕ ਹੈ। दरमान है, तरकवाल है, बड़ा और बड़ा डिंगा बेड़ी सारे। ਇਹ ਯਾਨੀ ਕਿ ਸਾਰੇ ਦੇ ਆਲੇ ਦੁਆਲੇ ਦੇ ਪਿੰਡ हाँ ਨੇ। हाँ। ਅੱਛਾ ਦੱਸੋ ਸਾਨੂੰ ਕਿ ਇੱਥੋਂ ਦੇ ਰਹਿਣ ਵਾਲੇ ਹੋ ਕਿ ਉਧਰੋਂ ਆਏ ਦਿਓ? ਅਸੀਂ ਉਧਰੋਂ ਆਇਆ ਰਿਆਸਤ ਤੋਂ। ਜੈਸਾ ਜੋ 47 ਦੀ ਵੰਡ ਹੋਈ ਹੈ। ਹਾਂ। ਅੱਛਾ, ਉਧਰ ਕਿਹੜਾ ਪਿੰਡ ਹੈ ਜੀ ਆਪਣਾ? ਬਜਪੁਰ ਥਲੋੜੀ। ਬਈਪੁਰ ਥਲੋੜੀ। ਇਸ ਬਈਪੁਰ ਥਲੋੜੀ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਹਨ? ਬਜਪੁਰ ਥਲੋੜੀ ਦੇ ਆਲੇ ਦੁਆਲੇ ਜੀ ਜੀ। ਅਸਲ ਮੇਰਾ ਬਚਪਨ ਸੀ। ਹਾਂ, 7-8 ਸਾਲ ਦੀ ਉਮਰ ਤੁਹਾਡੀ ਉਸ ਟਾਈਮ? ਹਾਂ 7 ਸਾਲਾਂ ਦਾ, 7 ਸਾਲਾਂ ਦਾ ਹੋਣਾ। ਹਾਂ। ਐਡਾ ਜਿੰਨੇ ਕੁ ਪਿੰਡ ਆਉਂਦੇ ਨੇ ਹੁਣ ਪਹਿਲੇ ਜਿਹੜੇ ਹੁੰਦੀ ਸੀ ਨਾ ਬੱਚੇ ਉਸ ਤਰ੍ਹਾਂ ਦੇ, ਸਾਡੇ ਵੀ ਸਿੱਧੇ ਹੁੰਦੇ ਆ। ਠੀਕ ਹੈ ਨਾ? ਤੁਹਾਡਾ ਕਹਿੰਦਾ ਮਤਲਬ ਹੈ ਕਿ ਅੱਜ ਦੇ ਬੱਚਿਆਂ 'ਚ ਕਿ ਉਸ ਵਕਤ ਦੇ ਬੱਚਿਆਂ 'ਚ ਬੜਾ ਫਰਕ ਹੈ। ਠੀਕ ਹੈ। ਦੋ ਥੋੜ੍ਹੀ ਗੁੱਦਰਾਂ ਦੀ ਤੇ ਇੱਕ ਹੋਰ ਦੀ। ਕਿਹੜੀ ਤਹਿਸੀਲ ਦੇ ਵਿੱਚ ਪਿੰਡ ਸੀ ਇਹ? ਹਾਂ, ਕਿਹੜੀ ਤਹਿਸੀਲ ਦੇ ਵਿੱਚ ਪਿੰਡ ਸੀ ਤੁਹਾਡਾ? ਸਾਂਬਾ ਸਾਂਬਾ ਜ਼ਿਲ੍ਹਾ ਜੰਮੂ। ਜ਼ਿਲ੍ਹਾ ਦਾ। ਅੱਛਾ ਦੱਸੋ ਸਾਨੂੰ ਕਿ ਕਿੰਨੇ ਕੁ ਪਿੰਡ ਵਿੱਚ ਘਰ ਸਨ? ਤੁਹਾਡੇ ਪਿੰਡ ਜਿਹੜਾ ਉਹਦਾ ਨਕਸ਼ਾ ਬਿਆਨ ਕਰੋ ਕਿਸ ਤਰ੍ਹਾਂ ਦਾ? ਜਿਹੜੀ ਸਾਡੇ ਪਿੰਡ ਵਿੱਚ ਕਿੰਨੇ ਘਰ ਸਨ? ਘਰ ਕਿੰਨੇ ਕੁ ਸਨ? ਹਾਂਜੀ। ਘਰ ਚੰਗਾ ਵੱਡਾ ਪਿੰਡ ਸੀ। ਅੱਛਾ, ਹਾਂ। ਅੰਦਾਜ਼ਾ ਕਿੰਨੇ ਘਰ ਲਾਓ? ਤਕਰੀਬਨ 100-150। 100-150 ਉਸ ਵਕਤ ਜਿਹੜਾ ਪਿੰਡ 100-150 ਘਰ ਸੀ, ਜਿਹੜਾ ਬੜਾ ਸਾਡਾ ਵੱਡਾ ਪਿੰਡ ਸੀ ਨਾ, ਜੀ। ਅਸਾਂ ਉਹ ਆਪ ਹੀ ਉਹ ਮਿਹਨਤ ਕਰਕੇ ਪਿੰਡ ਬਣਾਏ, ਫਿਰ ਪਿੰਡ ਬਣਾਇਆ, ਬੋੜ ਲਾਈ, ਇਹ वो वगैरह कब्रिस्तान ਦਾ ਕੰਮ ਕਰਦਿਆ। ਅੱਛਾ। ਜੋ ਜ਼ਮੀਨ ਕਿਸੇ ਕੋਲ ਤਾਂ ਨਹੀਂ ਹੈ। ਆ ਹੁਣ ਵਾਲੇ ਖਾਤੇ ਜਿਹੜੇ ਨਾ ਉਹ ਸਨ, ਉਹ ਜਿਹੜੇ ਖਾਤੇ ਜਿਹੜੇ ਕਿ ਨਵਾਂ ਕੇ ਆਪ ਹੀ ਪਿੰਡ ਤਿਆਰ ਕਰ ਲਿਆ। ਹਾਂ। ਠੀਕ ਹੈ ਨਾ? ਤੇ ਨੰਬਰਦਾਰ ਕੌਣ ਸੀ ਪਿੰਡ 'ਚ? ਨੰਬਰਦਾਰ ਵੀ ਆਪਣਾ ਹੀ ਮੇਰਾ ਤਾਇਆ ਸੀ। ਤਾਂ ਕੀ ਨਾਮ ਸੀ ਉਹਨਾਂ ਦਾ? ਉਹਦਾ ਨਾਮ ਸੀ ਇਲਮਦੀਨ। ਇਲਮਦੀਨ। ਅੱਛਾ, ਇਲਮਦੀਨ ਸਾਹਿਬ ਜਿਹੜੇ ਹਨ ਉਹ ਨੰਬਰਦਾਰ ਸਨ ਉਸ ਪਿੰਡ ਦੇ। ਤੇ ਇਸ ਪਿੰਡ ਵਿੱਚ ਹੋਰ ਕਿੰਨੀਆਂ ਕੁ ਕੌਮਾਂ ਸਨ? ਸਾਡੇ ਵਾਲੇ ਚ ਜੀ ਜੀ। ਕੋਈ ਵਸਣੀ ਨਖਾਖਰ ਕੰਮ ਸੀ ਸਾਡੀ। ਸਿਰਫ ਬਰਾਦਰੀ ਕੋਈ ਗੁੱਜਰੀ ਗੁੱਜਰ ਬਰਾਦਰੀ ਕੇ ਟੋਟਲੀ? ਆਪ ਹੀ ਜਿਹੜੀ ਉਹਨੂੰ ਕਹਿੰਦੇ ਨਾ ਅੜਾ ਪੁੱਟਿਆ ਜੀ। ਹਾਂ। ਜਿਹੜੀ ਤੂੰ ਉਹ ਜਿਹਾ ਕੰਮ ਪਿੰਡ ਵਾਸਤੇ ਜਗ੍ਹਾ ਕਰਕੇ ਸਵਾਲ ਕਰਕੇ ਫਿਰ ਉੱਥੇ ਉਹਨਾਂ ਉੱਥੇ ਆਪਣੀ ਰਿਹਾਇਸ਼ ਕੀਤੀ। ਅੱਛਾ। ਲੱਗ ਪਏ ਨਿਆਣੇ ਬਣਾਉਣ। ਫਿਰ ਉੱਥੋਂ ਵੀ ਯਾਨੀ ਕਿ ਆਬਾਦੀ ਜ਼ਿਆਦਾ ਹੋ ਗਈ। ਹਾਂ ਜ਼ਿਆਦਾ। ਅੱਛਾ, ਪਿੰਡ ਵਿੱਚ ਜਿਹੜਾ ਨਾਈ ਸੀ ਉਹਦਾ ਕੀ ਨਾਮ ਹੈ? ਉਹਦਾ ਨਾਮ ਵੀ ਲਾਲੂ। ਲਾਲੂ ਨਾਮ ਸੀ ਨਾਈ ਦਾ ਹੈ? ਲਾਲੂ। ਕਿੰਨੀਆਂ ਮਸੀਤਾਂ ਹਨ ਪਿੰਡ 'ਚ? ਅੱਛਾ, ਇੱਕ ਹੀ ਮਸੀਤ ਸੀ। ਤੇ ਉਹਦੇ ਵਿੱਚ ਪਤਾ ਕੋ ਮੌਲਵੀ ਕੌਣ ਸੀ? ਮੌਲਵੀ ਆਪੇ ਹੀ ਸਨ ਸਾਡੇ। ਨਹੀਂ ਆਪੇ ਪੜ੍ਹਦੇ ਨੇ, ਬਕਾਇਦਾ ਮੌਲਵੀ ਕੋਈ ਨਹੀਂ ਸੀ? ਨਹੀਂ ਨਹੀਂ, ਉਹ ਨਮਾਜ਼ ਪੜ੍ਹਦੇ ਹਨ। ਜੁਮਾ ਹੁੰਦਾ ਸੀ? ਹਾਂ, ਜੁਮਾ ਨਹੀਂ ਹੁੰਦਾ। ਜੁਮਾ ਨਹੀਂ ਹੁੰਦਾ। ਹਾਂ, ਉਹ ਜੁਮਾ ਵਕਤ ਚੰਗੇ ਵਕਤਾਂ 'ਚ ਵੀ ਜੁਮਾ ਜਿਹੜਾ ਨਾ ਉਹ ਬਾਹਰ ਦੂਰ ਪੜ੍ਹਨ ਜਾਣ ਸ਼ਹਿਰ 'ਚ ਆਬਾਦੀ। ਅੱਛਾ, ਠੀਕ ਜੀ ਜੀ। ਇਕੱਠੇ ਹੋ ਕੇ ਇਹਨੇ ਕਿ ਪੜ੍ਹਦੇ ਰਹੇ ਸਾਰੇ? ਅੱਛਾ, ਤੇ ਸਾਨੂੰ ਦੱਸੋ ਜਰਾ ਕਿ ਸਕੂਲ ਵੀ ਆ ਇੱਕ ਪਿੰਡ 'ਚ? ਸਕੂਲ ਵੀ ਆ। ਕਿੰਨਵੀਂ ਤੱਕ ਸਕੂਲ ਸੀ? ਦੂਸਰੀ ਚੀਜ਼ ਜਾਣਾ। ਦੂਸਰੀ ਤੀਸਰੀ ਤੱਕ ਸਕੂਲ ਸੀ। ਤੁਹਾਨੂੰ ਮੌਕਾ ਮਿਲਿਆ ਜਾਣ ਦਾ ਕਦੇ ਸਕੂਲੇ?
ਨਹੀਂ ਇਹ ਲੋਕਾਂ ਦੇ ਉਹ ਕਿਸੇ ਤੋਂ ਜੰਗ ਲੱਗ ਗਿਆ ਫਿਰ ਥੋੜਾ ਕਿਸੇ ਮਾਸਟਰ ਦਾ ਨਾਂ ਯਾਦ ਹੋਏ? ਨਹੀਂ ਨਹੀਂ। ਪਿੰਡ 'ਚ ਤਰਖਾਣ ਕੌਣ ਸੀ? ਉਹ ਤੋਂ ਅੱਗੋਂ ਪਿੱਛੋਂ ਲੋਕੀ ਕਰਾ ਲੈਂਦੇ ਰਹੇ ਨਾ ਪਿੰਡ 'ਚ ਬਕਾਇਦਾ ਤਰਖਾਣ ਕੋਈ ਨਹੀਂ ਸੜਕ ਦੇ ਉੱਤੇ ਸਖਾਨ ਕੋਈ ਨਹੀਂ ਸੜਕ ਦੇ ਉੱਤੇ ਸਾਡਾ ਪਿੰਡ ਸੀ ਹਾਂ। ਤੇ ਉੱਥੋਂ ਦੇ ਜਾਂਦੇ ਹੋਣਾ ਕਿਸੇ ਨੂੰ ਉਹ ਜਿਹੀ ਸੇਪ ਲਾਈ ਹੋਣੀ ਖਰਾਸ ਹੈ ਪਿੰਡ 'ਚ ਕੋਈ? ਹਾਂ ਖਰਾਸ ਖਰਾਬ ਨਹੀਂ ਕੋਈ ਖਾਸ ਨਹੀਂ। ਤੇ ਕਿੰਨੇ ਖੂਹ ਸਨ ਪਿੰਡ 'ਚ? ਚੱਕੀਆਂ ਹੁੰਦੀਆਂ ਖੂਹ ਕਿੰਨੇ ਸਾਰੇ? ਖੂਹ ਇਹ ਦੋ ਅੱਛਾ ਹਾਂ ਇੱਕ ਉਹ ਫੋਟੋ ਨੂੰ ਦੋ ਰਹਿੰਦਾ ਹਾਂ। ਇੱਕ ਸਾਡਾ ਕੀ ਉਹਨਾਂ ਦੀ ਹਾਲਤ ਦੱਸੀ ਜੇ? ਹਲ ਕੀ ਸੀ ਉਹਨਾਂ ਦੀ? ਕਿਹਦਾ ਖੂਹ ਕਹਿ ਹੁੰਦਾ ਸੀ ਉਹ? ਮਮਦਾ ਇੱਕ ਮਮਦੇ ਦਾ ਖੂਹ। ਹਾਂ ਚੰਗਾ ਬੰਦਾ ਸੀ ਤਾਂ ਇੱਕ ਐਸਾ ਦਾ ਪਾਣੀ ਕੋ ਪਾਣੀ ਪੀਣ ਵਾਲਾ ਕਾਬਲ ਨਹੀਂ ਸੀ ਉਹ ਉਸ ਖੂਹ ਦਾ ਉਸ ਖਾਰਾ ਪਾਣੀ ਸੀ ਹੈਂ? ਹਾਂ ਮਿੱਠਾ ਪਾਣੀ ਨਹੀਂ ਸੀ। ਮਿੱਠਾ ਪਾਣੀ। ਅੱਛਾ ਮਿੱਠਾ ਪਾਣੀ ਉਹ ਜਾਂ ਤਾਂ ਮਮਦੇ ਦਾ ਉਹ ਕਿਹਦਾ ਸੀ ਦੂਸਰਾ ਖੂਹ? ਦੂਸਰਾ ਜਿਹੜਾ ਖੂਹ ਬਣਾਇਆ ਤੇ ਆਪੀ ਸੀ ਉਹ ਯਾਨੀ ਕਿ ਮਗਰ ਤੁਹਾਡਾ ਉਹਨੂੰ ਕਹਿਣਾ ਮਤਲਬ ਇਸਤੇਮਾਲ ਨਹੀਂ ਹਾਂ ਕਰਦੇ ਚੋਰੀ ਮਮਦੇ ਵਾਲਾ ਖੂਹ ਦਾ ਉਹ ਪਾਣੀ ਪੀਣ ਵਾਲਾ ਉਹ ਸੀ। ਪਾਣੀ- ਦੂਸਰਾ ਜਿਹੜਾ ਸੀ ਉਹ ਪਾਣੀ ਪੀਣ ਵਾਲਾ ਨਹੀਂ ਉਹ ਸੀ। ਪਾਣੀ ਪੀਣ ਵਾਲਾ ਕੋਈ ਨਹੀਂ ਸੀ ਤੇ ਉਹਦੇ ਤੋਂ ਪੀਪੋ ਡੰਗਰਾਂ ਨੂੰ ਪਲਾ ਪੜਵਾ ਛੱਪੜ ਕਿੰਨੇ ਹਜੇ ਪਿੰਡ 'ਚ? ਛੱਪੜ ਵੀ ਮੇਰੇ ਖਾ ਇੱਕ ਦੋ ਛੱਪੜ ਹੈ ਜੀ ਜ਼ਹਿਨ ਵਿੱਚ ਆਉਂਦਾ ਹਾਂ। ਮਗਰ ਉਹ ਸਾਰੀਆਂ ਗੱਲਾਂ ਜਿਹੜੀਆਂ ਨਾ ਪੁੱਤਰ ਉਹ ਪਿੰਡ ਦੇ ਕਿਹੜੇ ਪਾਸੇ ਸੀ ਛੱਪੜ? ਦੱਖਣ ਪਾਈ ਦੱਖਣ ਵਾਲੇ ਪਾਸੇ। ਹਾਂ ਅੱਛਾ ਔਰ ਮਸਜਿਦ ਦੇ ਵਿੱਚ ਨਮਾਜ਼ ਪੜ੍ਹਦੇ ਸਨ ਉਹ ਹਾਂ। ਜਿਹਦੀ ਬੰਦੇ ਦੀ ਡਿਊਟੀ ਉੱਥੇ ਹੋਣੀ ਉਹਨੇ ਸਭ ਕੁਝ ਸਾਰਾ ਕੰਮ ਕਰਨਾ ਨਮਾਜ਼ ਵੀ ਪੜ੍ਹਾਉਣੀ ਤੇ ਹਰ ਸ਼ਹਿਰ ਦਾ ਪਤਾ ਕਰਨਾ ਘਰੋਂ ਘਰੋਂ ਰੋਟੀ ਆਉਂਦੀ ਰਹੀ ਹੈ ਅੱਛਾ ਹੈ ਕੋਈ ਨਾ ਨਸਲ ਠੀਕ ਹੈ ਠੀਕ ਹੈ। ਹਾਂਜੀ ਤੇ ਅੱਜ ਮੈਂ ਦੇਣੀ ਹੈ ਤੇ ਕੱਲ ਉਹ ਦੂਸਰੇ ਨੇ ਦੇਣੀ ਹੈ ਚੰਗੀ ਰੋਟੀ ਦੇਣੀ ਹੈ ਕੋਈ ਗੱਲ ਵੀ ਪਿੰਡ 'ਚ ਹੋਣੀ ਤੇ ਉਹਨਾਂ ਕੋਲ ਜਾ ਕੇ ਪੁੱਛਦੇ ਹਨ ਭਾਈ ਬਾਬਾ ਜੀ ਅਸੀਂ ਇਹ ਕੰਮ ਕਰ ਲਈਏ ਤੇ ਉਹਨਾਂ ਨੇ ਆਖਣਾ ਕਰ ਲਓ ਤੇ ਕਰ ਲੈਣਾ ਜੇ ਆਖਣਾ ਨਹੀਂ ਪੁੱਤਰ ਇਹ ਮਾੜਾ ਕੰਮ ਹੈ ਦੀਨਦਾਰ ਲੋਕ ਸਨ ਮਾੜਾ ਕੰਮ ਹੈ ਤੇ ਐਸਾ ਨਹੀਂ ਕਰਨਾ ਤੁਸੀਂ ਨਹੀਂ ਕਰਨਾ। ਹਾਂ। ਅੱਛਾ ਬਾਗ ਹੈ ਸੀ ਕਿਸੇ ਕੋ ਪਿੰਡ 'ਚ ਕੋਈ? ਹਾਂ ਬਾਗ ਬਾਗ ਕੋਈ ਬਾਗ ਨਹੀਂ ਸੀ। ਨਵਾਂ ਪਿੰਡ ਬਣਿਆ ਸੀ ਨਾ ਤੇ ਬਾਗ ਵੀ ਨਹੀਂ ਸੀ ਉੱਥੇ ਦੱਸੋ। ਆਹ ਬਣਿਆ ਤੇ ਐਸਾ ਨਹੀਂ ਸੀ ਬਾਕੀ ਬਾਗ ਨਹੀਂ ਸੀ ਕਿਉਂਕਿ ਉੱਥੇ ਫਸਟਾ ਪੁੱਛੋ ਕਿਸੇ ਪਿੰਡ ਵਿੱਚ ਮੇਲਾ ਹੁੰਦਾ ਸੀ? ਮੇਲਾ ਹਾਂ। ਮੇਲੇ ਹੈ ਜਿਹੜੇ ਪਿੰਡ ਨਾਲ ਵੱਡੇ ਨਹੀਂ ਮੇਲਾ ਹੁੰਦਾ ਕਿਹੜੇ ਕਿਹੜੇ ਪਿੰਡ ਮੇਲਾ ਹੁੰਦਾ ਸੀ? ਸਾਂਬੇ ਚ ਮੇਲਾ ਹੁੰਦਾ ਸਾਂਬੇ। ਤਹਿਸੀਲ ਦੀ ਹੋ ਹਾਂ। ਹਾਂ ਸਕੂਲ ਵੀ ਸੀ ਕਾਲਜ ਦੀ ਵੀ ਸੀ ਅੱਛਾ ਉਸ ਵਕਤ ਵੀ ਕਾਲਜ ਆਇਆ ਸੀ ਸਾਂਬੇ? ਪੂਰਾ ਕਿਉਂਕਿ ਬੜੇ ਪੁਰਾਣੇ ਪਿੰਡ ਆਪਣਾ ਪੁਰਾਣੇ ਪਿੰਡ ਸੀ ਉਹ ਅੱਛਾ ਲੋਕੀ ਮੰਨਦੇ ਹਨ ਸਾਡੇ ਬਜ਼ੁਰਗਾਂ ਕੋਲ ਬੜੇ ਚਾਲੀ ਸਨ ਆਈ ਮਾਈ ਕਿਸੇ ਦੀ ਜ਼ਰੂਰਤ ਨਹੀਂ ਪੈਦਾ ਹੁੰਦੀ ਤੋਂ ਗਲਤ ਕੰਮ ਕਰਨਾ ਅੱਛਾ ਰਾਜਪੂਤ ਬਰਾਦਰੀ ਦੀ ਜਿਹੜੀ ਇਹ ਮਾਸਟਰ ਜੀ ਨੂੰ ਬੜਾ ਪਸੰਦ ਕਰਦੇ ਔਰ ਉਹ ਜਦੋਂ ਇਹਨਾਂ ਕਿਤੇ ਆਉਣਾ ਨਾ ਹਿੰਦੂਆਂ ਨੇ ਮੁਸਲਮਾਨਾਂ ਨੇ ਤੇ ਆ ਜਾਣਾ ਆਉਣਾ ਮਗਰ ਉਹ ਉਹਨਾਂ ਡੱਕਿਆ ਅੱਛਾ ਉਹਨਾਂ ਮਾਰਿਆ ਉਹਨਾਂ ਕਿ ਖਬਰਦਾਰ ਕਿਸੇ ਬੰਦੇ ਨੇ ਇੱਥੇ ਕੋਈ ਪਿੰਡ 'ਚ ਸਾਈਕਲ ਹੈ ਕਿਸੇ ਬੰਦੇ ਕੋਲ? ਸਾਈਕਲ ਹਾਂ। ਉਹ ਨਹੀਂ ਮੈਨੂੰ ਪਤਾ ਨਹੀਂ ਪਤਾ। ਉਹ ਨਹੀਂ ਟੋਕਾ ਮਸ਼ੀਨ ਕਿਹਨੇ ਲਾਈ ਦੀ? ਹੈ ਟੋਕਾ ਮਸ਼ੀਨ ਉਹ ਜਨਾਂ ਪੁੱਤ ਟੋਕੇ ਟਾਕੇ ਕੋਈ ਨਹੀਂ ਹੁੰਦੇ ਕੋਈ ਹੱਥ ਨਾਲ? ਹੱਥ ਨਾਲ ਟੋਕਾ ਹੁੰਦਾ ਰਿਹਾ ਹਾਂ। ਉਹਦੇ ਨਾਲ ਹੱਥ ਬੜੀ ਕਰ ਅੱਛਾ ਉਹਦੇ ਨਾਲ ਹੀ ਟੋਕਾ। ਤੇ ਕਿਸੇ ਬੰਦੇ ਕੋਲ ਰੇਡੂਆ ਹੋਏ? ਰੇਡੀਓ ਕੋ ਮਸ਼ੀਨ ਉਹ ਤਵੇ ਵਾਲੀ ਮਸ਼ੀਨ ਨਹੀਂ ਹੁੰਦੀ ਚਾਂਚਰ। ਹਾਂ, ਹਾਂ ਉਹ ਲਿਆਂਦੀ ਕਿਸੇ ਬੰਦੇ ਨੇ ਠੀਕ ਹੈ। ਹਾਂ, ਤੇ ਜੋ ਤੇ ਉਹ ਵਕਤ ਬੜਾ- ਚੰਗਾ ਸੀ ਕਿਆ ਚੰਗਾ ਹੈ? ਹੈ ਵਕਤ ਉਹ ਚੰਗਾ ਸੀ ਕਿਆ ਚੰਗਾ ਹੈ? ਉਹ ਵਕਰ ਬੜਾ ਸੋਹਣਾ ਉਹ ਸੋਹਣਾ ਸੀ। ਉਹਦੇ ਪਿਆਰ ਮੁਹੱਬਤ ਸੀ ਹਾਂ ਇਹਦੇ ਪਿਆਰ ਮੁਹੱਬਤ ਕੋਈ ਨਹੀਂ ਤੂੰ ਮੇਰਾ ਪੁੱਤਰ ਵੀ ਬਣ ਜਾਏ ਹੋਰ ਕੜੀ ਸਾਨੂੰ ਮੇਰਾ ਲਗੋਟਾ ਲਾ ਕੇ ਇੱਥੇ ਸੜਕ ਤੇ ਸੁੱਟ ਜਾ ਤੇ ਬਾਹਰ ਸੁੱਟ ਜਾ ਹੁਣ ਇਹ ਵਕਤ ਆ ਗਿਆ ਹੈ। ਹੁਣ ਵਕਤ ਇਹ ਬਹੁਤ ਖਤਰਨਾਕ ਅੱਛਾ ਹਾਂ ਫਸਲ ਕਿਹੜੀ ਕਿਹੜੀ ਫਸਲ ਕਿਹੜੀ ਕਿਹੜੀ ਹੁੰਦੀ ਸੀ ਪਿੰਡ 'ਚ? ਫਸਲ ਬਾਜਰਾ ਕਣਕ ਹਾਂ ਮਾਂ ਮੋਠ ਮੂੰਗੀ ਇਹੋ ਜਿਹੀਆਂ ਸ਼ਾਮਾਂ ਮੁੰਜੀ ਨਹੀਂ ਹੁੰਦੀ? ਹੈਂ? ਮੁੰਜੀ ਨਹੀਂ ਮੁੰਜੀ ਉੱਥੇ ਨਹੀਂ ਮੁੰਜੀ ਨਹੀਂ ਬਰਾਨਾ ਸੀ। ਥਾਂ ਸੀ ਪੁਰਾਣੀ ਇਲਾਕਾ ਸੀ ਸਾਰਾ ਹੈ। ਬਰਾਨਾ ਇਲਾਕਾ ਸੀ। ਤੇ ਜਦੋਂ ਕੋਈ ਵਿਆਹ ਸ਼ਾਦੀ ਹੁੰਦੀ ਸੀ ਹਾਂ ਤੇ ਉਹਦਾ ਕੀ ਰਿਵਾਜ ਸੀ? ਜਿਸ ਤਰ੍ਹਾਂ ਅੱਜ ਕੱਲ੍ਹ ਤੇ ਉਹਦਾ ਵਿਆਹ ਮਹਿੰਦੀ। ਸ਼ਾਦੀ ਦੋ ਦਿਨ ਸ਼ਾਦੀ ਹੋਣੀ ਹਾਂ 2 ਦਿਨ ਤੇ ਉਹਦੀ ਰੋਟੀ ਛੋਟੀ ਆਉਂਦੇ ਰਹਿਣੇ ਖਵਾਉਂਦੇ ਰਹਿਣੇ ਹਾਂ 2 ਦਿਨ ਰੱਜ ਲਾਣਾ ਵਿਆਹ ਦਾ
ਅੱਛਾ ਹਾਂ ਦੂਜੇ ਦਿਨ ਖਤਮ ਕਰਨਾ ਪਿਆ 2 ਦਿਨ ਯਾਨੀ ਕਿ ਲਗਾਤਾਰ ਵਿਆਹ ਰਹਿੰਦਾ ਰਿਹਾ। ਲਗਾਤਾਰ ਤੇ ਦੱਸੋ ਸਾਨੂੰ ਕਿ ਚਰਖਾ ਹੈ ਕਿ ਬੰਦੇ ਕੋ ਉੱਥੇ ਬੀਬੀ ਕੇ ਚਰਖੇ ਬੜੇ ਹਰ ਘਰ ਹੀ ਚਰਖਾ ਹੈ। ਹਰ ਕੰਮ ਚਰਖਾ ਤੇ ਚਰਖੇ ਕੋਲ ਕਿਹੜਾ ਕੰਮ ਲੈਂਦੇ ਰਹੇ ਨੇ? ਚਾ ਕੰਮ ਇਹ ਸੂਤਰ ਕੁੱਤਣਾ ਰੂਮ ਕੁੱਤਣਾ ਹਾਂ ਉਹ ਜਿਹੜੀਆਂ ਮੰਦੀਆਂ ਬਣਾ ਲੈਣੀਆਂ ਹਾਂਜੀ ਉਹ ਜਿਹੜੀ ਸਾਰੀ ਯਾਨੀ ਕਿ ਸੂਤਰ ਇੱਥੇ ਬੰਦਾ ਤੇ ਚਰਖੇ ਦੇ ਹੈ। ਚਰਖੇ ਠੀਕ ਹੈ। ਉਹਦੇ ਵਾਸਤੇ ਫਿਰ ਕਪਾਹ ਲੋਕ ਰਾਂਦੇ ਰਹੇ ਨੇ ਆਪਣੀ ਕਪਾਹ ਲਾਉਂਦੇ ਰਹੇ ਨਾ ਦੇਸੀ ਕਪਾਹ ਹੁੰਦੀ ਰਹੀ ਹੈ ਹਾਂ ਉਹ ਚੁੱਕ ਕੇ ਲਿਆਉਣੀ ਐਨੀ ਸਾਰੀ ਉਹ ਫਿਰ ਉਹਨੂੰ ਫੰਡਾਣਾ ਝਾੜਨਾ ਸਾਫ਼ ਕਰਨਾ ਫਿਰ ਉਹਦੇ ਚੋਂ ਜਿਹੜੀ ਬਟੇਵੇਂ ਉਹ ਲੋਹ ਖਾਂਦਾ ਰਿਹਾ ਹਾਂਜੀ ਹਾਂ ਤੇ ਉਹ ਉਹਦੇ ਵਿੱਚ ਦੇਣਾ ਰੂ ਤਾਂ ਦਾਣਾ ਬਾਹਰ ਪਰਲੇ ਪਾਸੇ ਹੋ ਜਾਣਾ ਤੇ ਬੜੇ ਮੇ ਲੈਦਾ ਹੋਏ ਨੇ ਤੇ ਰੂਈ ਲੈਦਾ ਹੋਏ ਨਹੀਂ ਹੈ। ਪਰ ਕਹਿੰਦਾ ਮਤਲਬ ਹੈ ਕਿ ਇੱਕ ਚਰਖਾ ਹੁੰਦਾ ਰਿਹਾ, ਇੱਕ ਨਾਲ ਹੋਰ ਮਸ਼ੀਨ ਸੀ ਜਿਹਦਾ ਨਾਂ ਕੀ ਉਹਦਾ ਬਿੱਲ ਨਾ। ਅੱਛਾ ਸਾਨੂੰ ਦੱਸੋ ਜਰਾ ਕਿ ਜਦੋਂ ਤੁਸੀਂ ਉੱਥੋਂ ਇੱਧਰ ਆਏ ਹੋ ਤੇ ਉਸ ਪਿੰਡ ਵਿੱਚ ਕੋਈ ਕੱਟ ਵੱਢ ਤੇ ਨਹੀਂ ਹੋਈ? ਬੜੀ ਤੁਹਾਡੇ ਪਿੰਡ ਵਿੱਚ ਬੜੀ ਬਈਪੁਰ ਦੇ ਵਿੱਚ? ਬੜੀ ਕੰਮ ਮੇਰੀ ਆਵਾਜ਼ ਦਾ ਸਾਹ ਬਣੀ ਬਾਂਹ ਜਿਹੜੀ ਹੈ ਨਾ ਓਹੋ ਉਹ ਕੱਲਾ ਜੀ ਹੋ ਗਿਆ ਸੀ ਮੈਂ ਇਕੱਠਿਆਂ ਕਰਕੇ ਫਿਰ ਪੈਰਨ ਕੀਤੀ ਹਾਂ पहले उन्होंने हौसला दिता कि कुछ नहीं होने लगा ये है बहुत तगड़े बड़े हैं साढ़े बंदे जड़े सन साढ़े बड़े जड़े बड़े तगड़े सन ਅੱਛਾ कोई टुटकते नहीं सन ਠੀਕ ਹੈ। जोड़ा सही बंदा होना उसकी सही करनी जोड़ा हौसला होना उन्हें करना ना ਜਿਸ ਤਰ੍ਹਾਂ ਦਾ ਬੰਦਾ ਉਹਨਾਂ ਨੂੰ ਉਸੇ ਤਰ੍ਹਾਂ ਦੀ ਗੱਲ ਕਰਨੀ ਹੈ। उस तरीके ਠੀਕ ਹੈ। ਕਿੰਨੇ ਕੁ ਜੀ ਨੁਕਸਾਨ ਹੋਏ ਹਨ ਪਿੰਡ 'ਚ? जी बाबा नुकसान हुआ है यानी सीधी फायरिंग मारी फायरिंग की थी फिर बाद ने पहले तो मना कंट्रोल रख के आया बई इन्हों पता कोई नहीं हो सकता बिगड़ जान ये राइफल छोपल की भी परवाह करके ਹਾਂ जबरदस्त बंदे उन्होंने अपने ध्यान नहीं किया सी फिर उन्होंने बंदे विच वाड़े ना अपने ਅੱਛਾ हाँ कुआड़ियाँ काड़ियाँ वाले टोकियाँ वाले उन्होंने नाल कोई मारे कोई फायरिंग ना मारिया हस गए भी नस गए ਅਸੀਂ ਵੀ ਨਸ ਗਏ 2 ਦਿਨ ਉੱਥੇ ਪਏ ਰਹੇ ਹਾਂ ਸਾਡਾ ਤੋਂ ਹੋ ਗਏ ਅੱਛਾ ਹਾਂ ਬੜੀ ਮੁਸ਼ਕਲ ਅੱਲਾ ਪਾਕ ਫਿਰ ਇੱਥੋਂ ਤੱਕ ਪਹੁੰਚਣ ਲੱਗਾ ਕਿੰਨੇ ਦਿਨ ਲੱਗੇ ਤੁਹਾਨੂੰ? ਇੱਥੇ ਜੀ ਜੀ ਇਹਨਾਂ ਤੇ ਲੱਗਦਾ ਹੀ ਨਹੀਂ ਕਿਉਂਕਿ ਨਾਲੇ ਬਚਪਨ ਵੀ ਹੀ ਨਾਲੇ ਛੋਟਾ ਜੇ ਕੋਈ ਰਸਤੇ 'ਚ ਆਉਂਦਿਆਂ ਦਾ ਵਾਕਿਆ ਯਾਦ ਹੋਏ ਕੋਈ? ਕੋਈ ਵਾਕਿਆ ਨਹੀਂ ਮੇਰੇ ਸਵੇਰੇ ਚੋਰੀ ਆਏ ਹੱਸਦੇ ਆਏ ਅੱਛਾ ਮੇਰੀ ਜਿਹੜੀ ਸ਼ਾਇਦ ਕੋਈ ਆਈ ਕੋਲ आई नहीं आई तो बाबा जान ਡੰਗਰ ਵਗੈਰਾ ਕੋਈ ਨਹੀਂ ਲੈ ਕੇ ਆਏ ਨਾਲ? डंगर फिर तो ना घर मारी है डंगर ਕਦਰ ਮਾਸੀ ਕਹੇ ਨਾ ਫਿਰ ਠੀਕ हस गए फिर ਇੱਥੇ ਫਿਰ ਆ ਕੇ ਕਿੰਨੀ ਦੇਰ ਬਾਅਦ ਤੁਹਾਡੀ ਸ਼ਾਦੀ ਹੋਈ ਫਿਰ? मेरी शादी फिर बाबा देर बाद हुई है कोई सन 72 तो 72 ਚ ਹੋਈ। ਕਿਹੜੇ ਪਿੰਡ ਸ਼ਾਦੀ ਹੋਈ ਹੈ ਜੀ? बरवाल ਬਰਵਾਲ। बरवाल शादी ਬਰਵਾਲ ਤੁਹਾਡੀ ਸ਼ਾਦੀ ਹੋਈ ਸੀ ਹੈ? हाँ बरवाल शादी हुई ਕੋਈ ਯਾਦ ਹੈ ਕਿ ਕਿੰਨੀ ਕੁ ਬਰਾਤ ਕਿੰਨੀ ਗਈ ਸੀ ਤੁਹਾਡੀ? साड़ी बरवाल तो तकरीबन दो गड्डियां 2 ਗੱਡੀਆਂ। हाँ ਬਰਾਤ ਤੁਹਾਡੀ ਉਸ ਵਕਤ ਵੀ ਗੱਡੀ ਤੇ ਗਈ ਸੀ ਹੈ? बिल्कुल बरात आई है फिर उत्तों आगे के सड़क नहीं ठीक है शकरगढ़ वाली शकरगढ़ ਹਾਂ तो सड़क नहीं ठीक ਤੇ ਫਿਰ ਉੱਥੇ ਟਾਂਗੇ ਆਣਗੇ ਅੱਗੇ ਫਿਰ ਟਾਂਗਿਆਂ ਤੇ ਗਈ। ਟਾਂਗੇ ਤੇ ਗਏ ਤਾਸ਼ਾ ਤੋਂ ਕੋਈ ਯਾਦ ਹੋਏ ਕਿ ਜੰਜ ਨੂੰ ਕੀ ਖਿਲਾਇਆ ਸੀ ਸਸੁਰਾਲ ਵਾਲਿਆਂ ਨੇ? ਜੰਜ ਨੂੰ ਖਿਲਾਈ ਸੀ ਨਾ ਦਾਲ ਚੌਲ ਦਾਲ ਚੋ ਗੋਸ਼ਤ ਨਹੀਂ ਸੀ ਉਸ ਵਕਤ ਬਾਏ? ਗੋਸ਼ਤ ਦਾ ਸਾਡੇ ਲੋਕ ਸਨ ਨਾ ਕੱਟ ਖਾਂਦੇ ਰਹੇ ਨੇ। ਚਾਚੂ ਜਿਹੜਾ ਤੁਹਾਡਾ ਪੁਰਾਣਾ ਪਿੰਡ ਸੀ ਨਾ ਬਈਪੁਰ ਥਲੋੜੀ, ਹਾਂ ਉਹ ਵੀ ਸਾਡੀ ਗੱਲਬਾਤ ਸੁਣ ਰਹੇ ਨੇ। ਅੱਛਾ ਉਸ ਪਿੰਡ ਵਾਲਿਆਂ ਨੂੰ ਕੋਈ ਦੁਆਸਮ ਕਰਨੀ ਜਿਹਦੇ ਕਰ ਲਓ। ਅੱਛਾ ਭਾਈ ਅਸੀਂ ਇਕੱਠੇ ਹੀ ਸਰਨਾਮੀਆਂ ਨਿਕਲ ਆਏ ਹਾਂ ਤੇ ਮੈਂ ਵੀ ਬਚਪਨ ਥਲੋੜੀ ਦਾ ਬਾਬੇ ਫਕਰ ਜੀ ਦਾ ਪੁੱਤਰ ਹਾਂ ਮੈਂ 4 ਬੇਟੇ ਆ ਸੀ ਤੇ ਠੀਕ ਠਾਕ ਰਹਿੰਦੇ ਰਹੇ ਹਾਂ ਹੋਰ ਸਾਰੇ ਜੀ ਅੱਲਾ ਦਾ ਬੜਾ ਆਖੋ ਠੀਕ ਹੈ ਫਿਰ ਸਲਾਮ ਅਲੈਕੁਮ।